ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਚੈਨਲ ਦੇ ਰਾਹੀਂ ਅਸੀਂ ਸਭ ਤੋਂ ਪਹਿਲੇ ਪੰਥ ਨਾਲ ਜੁੜੀਆਂ ਹਰ ਖਬਰਾਂ ਨੂੰ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹੁੰਦੇ ਹਾਂ। ਲਗਾਤਾਰ ਆਏ ਦਿਨ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀਆਂ ਨੇ। ਕਦੀ ਕਿਸੇ ਸਿੱਖ ਦੀ ਪੱਗ ਲਾ ਦਿੱਤੀ ਜਾਂਦੀ ਹੈ, ਕਦੀ ਕਿਸੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਸਰਕਾਰਾਂ ਚੁੱਪ ਰਹਿੰਦੀਆਂ ਨੇ, ਪੁਲਿਸ ਪ੍ਰਸ਼ਾਸਨ ਸਿੱਖਾਂ ਦਾ ਸਾਥ ਨਹੀਂ ਦਿੰਦਾ। ਇਹੋ ਜਿਹੇ ਮਾਹੌਲ ਦੇ ਅੰਦਰ ਕਿਤੇ ਨਾ ਕਿਤੇ ਸਿੱਖ ਆਪਣੇ ਆਪ ਨੂੰ ਬੜਾ ਇਕੱਲਾ ਮਹਿਸੂਸ ਕਰਦਾ ਹੈ। ਤਾਜ਼ਾ ਘਟਨਾ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿੱਲੀ ਦੇ ਰੋਹਿਣੀ ਸੈਕਟਰ 16 ਦੇ ਵਿਚਕਾਰ ਇੱਕ ਬਜ਼ੁਰਗ ਅੰਮ੍ਰਿਤਧਾਰੀ ਮਾਪਿਓ ਔਰ ਉਹਦੀ ਕੁੜੀ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਡੰਡਿਆਂ ਦੇ ਨਾਲ ਮਾਰਿਆ ਕੁੱਟਿਆ ਜਾ ਰਿਹਾ ਹੈਗਾ ਔਰ ਇਸ ਵੇਲੇ ਉਹ ਇਲਾਜ ਦੇ ਅਧੀਨ ਹਸਪਤਾਲ ਵਿੱਚ ਦਰਜ ਨੇ। ਇਸ ਸਾਰੇ ਮਸਲੇ ਦੇ ਉੱਤੇ ਸਭ ਤੋਂ ਪਹਿਲੇ ਪਹੁੰਚੇ ਨਿਹੰਗ ਜਥੇਬੰਦੀਆਂ ਔਰ ਉਹਨਾਂ ਦੇ ਨਾਲ ਸਰਦਾਰ ਅਰਮੀਤ ਸਿੰਘ ਖਾਨਪੁਰੀ, ਜਿਨ੍ਹਾਂ ਨੇ ਉੱਥੇ ਮੌਕੇ ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਦੇ ਨਾਲ ਸਾਰੀ ਗੱਲਬਾਤ ਕੀਤੀ। ਇਸ ਸਾਰੇ ਮਸਲੇ ਦੀ ਵੀਡੀਓ ਤੁਹਾਡੇ ਸਕਰੀਨ ਤੇ ਨਾਲੇ ਨਾਲ ਚੱਲ ਰਹੀ ਹੈ। ਜ਼ਿਆਦਾ ਜਾਣਕਾਰੀ ਲੈਣ ਲਈ ਸਰਦਾਰ ਅਰਮੀਤ ਸਿੰਘ ਖਾਨਪੁਰੀ ਸਾਡੇ ਨਾਲ ਲਾਈਵ ਕਾਲ ਤੇ ਜੁੜੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਨ ਤੋਂ ਕਰਨੇ ਆ। ਅਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਰਮੀਤ ਸਿੰਘ ਜੀ, ਕੀ ਇਹ ਸਾਰਾ ਮਸਲਾ ਹੈਗਾ? ਝਗੜਾ ਕਿਉਂ ਹੋਇਆ? ਬਜ਼ੁਰਗ ਇੰਨੇ, ਅਗਰ ਅਸੀਂ ਉਮਰ ਦੀ ਗੱਲ ਕਰੀਏ ਤਾਂ 60-70 ਸਾਲ ਦੇ ਆਸ-ਪਾਸ ਔਰ ਬਜ਼ੁਰਗ ਸਿੱਖ ਦੀ ਉਮਰ ਹੈਗੀ ਹੈ। ਗਾਤਰਾ ਕਿਰਪਾਨ ਗਲੇ 'ਚ ਪਾਇਆ, ਬੜੀ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ। ਮਸਲਾ ਕਦੋਂ ਦਾ ਹੈ? ਕਿਹਨਾਂ ਨੇ ਕੁੱਟਿਆ ਔਰ ਇਸ ਕੁਟਾਪੇ ਦੀ, ਇਸ ਝਗੜੇ ਦੀ ਵਜ੍ਹਾ ਕੀ ਹੈ? ਵਜ੍ਹਾ ਤੇ ਜਿਹੜੀ ਉਹ ਸਾਹਮਣੇ ਆਈ ਸੀ ਕਿ ਉੱਥੇ ਇੱਕ ਜਨਾਨੀ ਹੈ ਬਬਲਾ ਕਰਕੇ, ਜਿਹਦਾ ਇੱਕ ਸਰਟੀਫਿਕੇਟ ਬਣਿਆ ਮੈਂਟਲ ਹੋਣ ਦਾ ਜੀ। ਉਹ ਕੀ ਕਰਦੀ ਹੈ, ਕੁਝ ਬੰਦਿਆਂ ਦੇ ਨਾਲ ਮਿਲ ਕੇ ਕਬਜ਼ਾ ਕਰਦੀ ਹੈ ਉੱਥੇ ਦੇ ਕਈ ਘਰਾਂ ਦੇ ਏਦਾਂ ਦੇ ਜੀ। ਤੇ ਇਹਨਾਂ ਦੀ ਘਰ ਤੇ ਉਹਦੀ ਨਜ਼ਰ ਸੀਗੀ। ਇਹਨਾਂ ਨੇ ਪਹਿਲਾਂ ਕਿਹਾ ਕਿ ਤੁਸੀਂ ਖਾਲੀ ਕਰ ਦਿਓ, ਇਹ ਅੜ ਗਏ, ਕਹਿੰਦੇ ਜੀ ਅਸੀਂ ਆਪਣਾ ਘਰ ਖਾਲੀ ਨਹੀਂ ਕਰਨਾ। ਤੇ ਕੁੜੀ ਜਾ ਰਹੀ ਸੀ ਟਿਊਸ਼ਨ ਤੋਂ ਵਾਪਸ ਆ ਰਹੀ ਸੀ ਤੇ ਬਾਪੂ ਜੀ ਇਹਨੂੰ ਲੈਣ ਗਏ ਤੇ ਮਾਤਾ ਜੀ ਦੇ ਨਾਲ ਹੀ ਸੀ। ਤੇ ਉੱਥੇ ਚੌਂਕ ਦੇ ਉੱਤੇ ਇੱਕ ਸ਼ਿਵ ਸੈਨਾ ਦਾ ਦਫ਼ਤਰ ਆ, ਉਹਦੇ ਲਾਗੇ ਇਹਨਾਂ ਨੂੰ ਘੇਰ ਕੇ ਜਿਹੜੀਆਂ ਰਾਡਾਂ ਜਿਹੜੀਆਂ ਪਹਿਲਾਂ ਤਿਆਰ ਰੱਖੀਆਂ ਸੀਗੀਆਂ, ਰਾਡਾਂ ਨਾਲ ਕੁੱਟਿਆ ਗਿਆ ਜੀ। ਜਿਹੜੇ ਤੇ ਬਜ਼ੁਰਗ ਹੈਗੇ ਉਹਨਾਂ ਦਾ ਨੱਕ ਟੁੱਟ ਗਿਆ, ਸਿਰ ਫਟ ਗਿਆ, ਉਹਨਾਂ ਦੇ ਪਿੱਛੇ ਰਿੜ ਦੀ ਹੱਡੀ ਦੇ ਕੋਲ ਚਾਕੂ ਮਾਰੇ, ਜਿਹਦੇ ਕਰਕੇ ਉੱਤੋਂ ਦੀ ਨਸਾਂ ਵੱਢੀਆਂ ਗਿਆ ਜੀ। ਤੇ ਉਹਨਾਂ ਦਾ ਖੱਬਾ ਪਾਸਾ ਜਿਹੜਾ ਆ ਹੁਣ ਬਹੁਤ ਘੱਟ ਤੁਰਦਾ ਆ। ਆਪ ਆਟੋ ਚਲਾਉਂਦੇ ਆ, ਕਿਰਤ ਕਰਨ ਤੋਂ ਰਹਿ ਗਏ ਆ ਹੁਣ। ਔਰ ਦੂਜੇ ਬੰਨੇ ਜਿਹੜੀ ਕੁੜੀ ਆ ਉਹਦਾ ਵੀ ਸਿਰ ਖੋਲਿਆ ਗਿਆ, ਉਹਦੀਆਂ ਬਾਹਾਂ ਤੇ ਉਹਦੀਆਂ ਲੱਤਾਂ ਉਹ ਤੋੜੀਆਂ ਗਿਆ। ਤੇ ਜਿਹੜੀ ਮਾਤਾ ਜੀ ਹੈ ਉਹਨਾਂ ਦੇ ਛਾਤੀ ਦੇ ਲਾਗੇ ਥੋੜਾ ਜਿਹਾ ਉਹਨਾਂ ਦੇ ਚਾਕੂ ਮਾਰਿਆ ਆ, ਉਹਨਾਂ ਦੇ 14 ਟਾਂਕੇ ਉਹਨਾਂ ਦੇ ਆਏ ਆ। ਸਭ ਤੋਂ ਨਮੋਸ਼ੀ ਵਾਲੀ ਗੱਲ ਆ ਕਿ 3 ਦਿਨ ਹੋ ਗਏ ਨਾ ਤਾਂ ਉੱਥੋਂ ਦਾ ਲੋਕਲ ਪ੍ਰਧਾਨ ਜਿਹੜਾ ਗੁਰਦੁਆਰਾ ਗੁਰੂ ਸਿੰਘ ਸਭਾ ਦਾ ਉਹ ਪਹੁੰਚਿਆ ਤੇ ਨਾ ਹੋਰ ਕੋਈ ਕਮੇਟੀ ਚੋਂ ਪਹੁੰਚਿਆ ਜੀ। ਫਿਰ ਹਾਰ ਕੇ ਜਦੋਂ ਇਹ ਵਾਇਰਲ ਹੋਈ ਤੇ ਅਸੀਂ ਆਪਾਂ ਜਾ ਕੇ ਫਿਰ ਹੁਣ ਗੱਜੇ ਆ। ਉਸ ਤੋਂ ਬਾਅਦ ਫਿਰ ਸਾਰੇ ਇੱਕ ਕਰਕੇ ਆਏ ਆ। ਪਰਮਜੀਤ ਸਿੰਘ ਰਾਣਾ ਨੇ ਕਰਾ ਕੇ ਦਿੱਤਾ ਲਾਇਰ, ਤੇ ਸਰਬਜੀਤ ਸਿੰਘ ਵਿਰਕ ਨੂੰ ਵੀ ਫੋਨ ਕੀਤਾ। ਉਹਨਾਂ ਦੀ ਜਾਨ ਠੀਕ ਨਹੀਂ ਸੀ, ਮਗਰ ਉਹਨਾਂ ਨੂੰ ਘਰੋਂ ਫਿਰ ਚੇਤਾ ਬੁਲਾਇਆ ਗਿਆ। ਉੱਥੇ ਖੜਾ ਹੋ ਕੇ ਫਿਰ ACP ਨੂੰ ਵੀ ਬੁਲਾਇਆ, ACP ਵੀ ਆਇਆ, SHO ਵੀ ਆਇਆ। ਤੇ ਪੂਰਾ ਸਿੰਘਾਂ ਦੇ ਜਿੱਦਾਂ ਹੁੰਦਾ ਕਿ ਇੱਕ ਵਾਰੀ ਮੋਰਚਾ ਲੱਗ ਜਾਏ ਤਾਂ ਫਿਰ ਮਹਾਰਾਜ ਆਪ ਵਸਦੇ ਆ ਮੋਰਚੇ 'ਚ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਤੇ 307 ਦਾ ਪਰਚਾ ਹੁਣ 5 ਬੰਦਿਆਂ ਤੇ ਹੋ ਗਿਆ। ਨਾਲ ACP ਕਹਿ ਕੇ ਗਿਆ ਕਿ ਅਗਰ ਕੋਈ ਹੋਰ ਵੀ ਹੋਊਗਾ ਤੇ ਅਸੀਂ ਉਹਨੂੰ ਵੀ ਅੰਦਰ ਲਾਂਗੇ। ਉਹ ਜਿਹੜੀ ਇਨਵੈਸਟੀਗੇਸ਼ਨ ਅਜੇ ਸ਼ੁਰੂ ਆ, ਅਸੀਂ ਬੰਦ ਨਹੀਂ ਕਰ ਰਹੇ। ਅਰਮੀਤ ਸਿੰਘ ਜੀ, ਮੈਂ ਤੇ ਤੁਹਾਨੂੰ ਰੋਕਾਂਗਾ। ਲਗਾਤਾਰ ਅਸੀਂ ਦੇਖਦੇ ਜਦੋਂ ਸਿੱਖਾਂ ਨਾਲ ਮਾਰ ਕੁਟਾਈ ਹੁੰਦੀ ਹੈ, ਸਿੱਖਾਂ ਤੇ ਕਾਤਲਾਨਾ ਹਮਲੇ ਹੁੰਦੇ ਨੇ, ਪੱਗਾਂ ਦੀ ਬੇਅਦਬੀ ਹੁੰਦੀ ਹੈ, ਸਾਰੇ ਮਸਲੇ 'ਚ ਪੁਲਿਸ ਕਾਰਵਾਈ ਕਰਨ ਦੇ ਨਾਮ ਦੇ ਉੱਤੇ FIR ਤੇ ਦਰਜ ਕਰ ਲੈਂਦੀ ਹੈ, ਲੇਕਿਨ ਕਾਨੂੰਨੀ ਤੌਰ ਦੇ ਉੱਤੇ ਕੋਈ ਗ੍ਰਿਫਤਾਰੀਆਂ ਨਹੀਂ ਹੁੰਦੀਆਂ, ਕਿਸੇ ਨੂੰ ਸਜ਼ਾ ਨਹੀਂ ਮਿਲਦੀਆਂ। ਕੀ ਤੁਸੀਂ ਦੱਸ ਰਹੇ ਹੋ ਕਿ ਉਹ ਕੇਸ SHO ਵਗੈਰਾ ਮੌਕੇ ਤੇ ਆਏ, ਕੀ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਹੋਈ ਹੈ? ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ? ਕੋਈ ਜੇਲ੍ਹ ਗਿਆ ਹੈਗਾ? 5 ਗ੍ਰਿਫਤਾਰੀਆਂ ਹੈਗੇ, 3 ਅਡਲਟ ਹੈਗੇ, 2 ਜੁਵੇਨਾਈਲ ਹੈਗੇ ਆ। 5 ਦੇ 5 ਜਿਹੜੇ ਹੈਗੇ ਆ ਰਾਤ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਉਹਨਾਂ ਨੇ ਪੇਸ਼ ਕਰਤਾ ਸੀਗਾ ਦਬਾਅ 'ਚ ਆ ਕੇ। ਤੇ ਉਸ ਤੋਂ ਬਾਅਦ ਹੁਣ ਕਹਿੰਦੇ ਕਿ ਤਿਉਹਾਰ ਭੇਜਦੇ ਆ। ਇਹਨਾਂ ਦੇ ਘਰਾਂ ਦੇ ਬਾਹਰ ਜੰਦੇ ਲੱਗੇ ਹੋਏ ਆ। ਹੁਣ ACP ਨੇ ਵੀ ਇੰਸ਼ੋਰੈਂਸ ਦਿੱਤੀ ਹੈ, SHO ਨੇ ਵੀ, ਕਿ ਜਿਹੜੇ ਹੁਣ ਇਹਨਾਂ ਨੂੰ ਘੱਲ ਦਿੱਤਾ ਗਿਆ, ਹੁਣ ਲੰਬੇ ਹੀ ਜਾਣਗੇ। ਹੁਣ ਬੈਟਲ ਜਿਹੜੀ ਲੀਗਲ ਦੀ ਆ, ਹੁਣ ਬੇਲ ਬੁਲ ਲਾਉਣਗੇ, ਫਿਰ ਦੇਖਾਂਗੇ ਕੀ ਹੁੰਦਾ ਕੀ ਨਹੀਂ। ਐਟ ਮੋਮੈਂਟ ਉਹ ਸਾਰੇ ਜੇਲ੍ਹ 'ਚ। ਤੇ ਅਰਮੀਤ ਸਿੰਘ ਜੀ, ਤੁਸੀਂ ਉਸ ਸਾਰੇ ਮਸਲੇ ਦੀ ਜਿਹੜੀ ਕਾਰਵਾਈ ਦੀ ਤੁਸੀਂ ਡਿਟੇਲ ਦਿੱਤੀ ਹੈ, FIR ਦੀ ਕਾਪੀ ਕੀ ਤੁਸੀਂ ਉਹਨਾਂ ਕੋਲੋਂ ਰਿਸੀਵ ਕੀਤੀ ਹੈ? ਮਾਫ ਕਰਨਾ, ਅੱਜ ਦੀ ਰੇਡੀ ਤੇ ਇਤਬਾਰ ਕਰਨਾ ਬੜਾ ਔਖਾ ਹੋ ਗਿਆ। FIR ਦੀ ਕਾਪੀ ਹੈ ਜੀ ਮੇਰੇ ਕੋਲ ਪਈ ਆ, ਮੈਂ ਤੁਹਾਨੂੰ ਘੱਲ ਦੇਣਾ ਜੀ।
ਜੀ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਲਈ। ਤੇ ਇਸੇ ਮਸਲੇ ਦੀ ਅਗਲੀ ਖਬਰ ਜਦੋਂ ਵੀ ਤੁਹਾਨੂੰ ਹੋਏ ਤਾਂ ਤੁਸੀਂ ਸਾਡੇ ਤੱਕ ਪਹੁੰਚ ਜ਼ਰੂਰ ਕਰੋ। ਗਰਾਊਂਡ ਦੇ ਉੱਤੇ ਜਾ ਕੇ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ, ਉਸ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਤੇ ਅਗਲੀ ਅਪਡੇਟ ਲਈ ਫਿਰ ਤੁਹਾਡੇ ਨਾਲ ਜੁੜਾਂਗੇ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਹਰਮੀਤ ਸਿੰਘ ਖਾਨਪੁਰੀ, ਜਿਹੜੇ ਆਪਣਾ ਪੰਥਕ ਫਰਜ਼ ਸਮਝਦੇ ਹੋਏ ਰੋਣੀ ਸੈਕਟਰ 16 ਦੇ ਵਿਚਕਾਰ ਪਹੁੰਚੇ। ਔਰ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਜਿਹੜੇ ਪਰਿਵਾਰ ਨੂੰ ਕੁੱਟਿਆ ਗਿਆ, ਬਜ਼ੁਰਗ ਮਾਪਿਓ ਨੂੰ, ਉਹਨਾਂ ਦੀ ਧੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਸਾਰੇ ਦੇ ਸਾਰੇ ਇਸ ਵੇਲੇ ਹਸਪਤਾਲ ਵਿੱਚ ਨੇ, ਹੱਥ ਪੈਰ ਦੀ ਹੱਡੀਆਂ ਟੁੱਟ ਚੁੱਕੀਆਂ ਨੇ। ਔਰ ਉਹ ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਮਸਲੇ ਦੀ ਹੋਰ ਜਾਣਕਾਰੀ ਜਿਵੇਂ ਸਾਡੇ ਤੱਕ ਪਹੁੰਚੇਗੀ ਆਪਣੇ ਚੈਨਲ ਦੇ ਰਾਹੀਂ ਅਸੀਂ ਸਾਰੀ ਸੰਗਤਾਂ ਦੇ ਨਾਲ ਜੁੜਦੇ ਰਵਾਂਗੇ ਤੇ ਅਗਲੀ ਖਬਰ ਲੈ ਕੇ ਫਿਰ ਤੁਹਾਡੇ ਸਾਰਿਆਂ ਦੇ ਵਿਚਕਾਰ ਹਾਜ਼ਰ ਹੋਵਾਂਗੇ। ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।